सियासी धड़ेबंदी नूं सारियां दी सारियां सियासी पार्टियां ने जिहड़ियां वो हर रोज़ कोई ना कोई नवां एक मुद्दा लैके आउंदियां ने। कदे कहिंदियां ने पंजाब दा नौजवान नशई हो गया, कदे कहिंदियां ने पंजाब दी पूरी जवानी ने प्रवास कर लिया इत्थों, कदे वो कुछ कहंदे ने कदे कुछ कहंदे ने। पर जदों कि सच्चाई ये है जिस मुद्दे दे उत्ते तुसीं अज गल करन लगे हो कि इह जिन्नियां अलामतां ने वो सारियां साडे पिंड दी सियासी धड़ेबंदी तो शुरू होईयां ने। ਸਾਡੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਕਿ ਸਮਾਜ ਦੀ ਸਭ ਤੋਂ ਛੋਟੀ ਡੈਮੋਕ੍ਰੈਟਿਕ ਇਕਾਈ ਹੈ ਜਿਹੜੀ ਸੰਵਿਧਾਨ ਦੇ ਮੁਤਾਬਕ ਚੁਣੀ ਜਾਂਦੀ ਔਰ ਉਹਦੇ ਕੋਲ ਇੰਨੇ ਅਧਿਕਾਰ ਨੇ ਕਿ ਪਿੰਡ ਦੀ ਪੰਚਾਇਤ ਦੇ ਕੀਤੇ ਹੋਏ ਫੈਸਲੇ ਨੇ ਸੁਪਰੀਮ ਕੋਰਟ ਦਾ ਫੈਸਲਾ ਪਲਟਿਆ। ਇਹਨਾਂ ਲੋਕਾਂ ਨੂੰ ਅੱਜ ਜੇ ਪੰਜਾਬ ਦੇ ਕਿਸੇ ਵੀ ਭ੍ਰਿਸ਼ਟਾਚਾਰ ਅਫਸਰ ਦੇ ਖਿਲਾਫ ਜਾਂ ਕਿਸੇ ਹੋਰ ਸਿਆਸੀ ਆਗੂ ਦੀ ਬਦਫੈਲੀ ਦੇ ਖਿਲਾਫ ਪਿੰਡ ਦੀ ਪੰਚਾਇਤ ਇਕਮੁੱਠ ਹੋ ਕੇ ਕਿਤੇ ਕੋਈ ਮਤਾ ਪਾਸ ਕਰ ਦੇਵੇ ਤੇ ਕਿਸੇ ਕੋਰਟ ਕੋਲੇ ਅਧਿਕਾਰ ਨਹੀਂ ਹੈ ਉਹਨੂੰ ਪਲਟਣ ਦਾ। ਕਿ ਸਾਡਾ ਮੀਡੀਆ ਜਿਹੜਾ ਉਹ ਵੀ ਇਹ ਸਿਆਸੀ ਧੜੇਬੰਦੀ ਦਾ ਸ਼ਿਕਾਰ ਹੋ ਗਿਆ। ਇੰਨਾ ਕੁ ਮੀਡੀਆ ਇਸ ਪਾਸੇ ਤੇ ਇੰਨਾ ਕੁ ਇਸ ਪਾਸੇ ਆ। ਜਿਹੜਾ ਇੱਕ ਸਵਾਲ ਸਰਦਾਰ ਸਾਹਿਬ ਤੁਸੀਂ ਕਰ ਸਕਦੇ ਹੋ ਉਹ ਅੱਜ ਤੱਕ ਵੱਡੇ ਵੱਡੇ ਮੀਡੀਆ ਹਾਊਸਿਸ ਦੇ ਸਟੂਡੀਓ 'ਚ ਕਿਉਂ ਨਹੀਂ ਹੋਇਆ? ਅੱਜ ਤੱਕ ਜਿਹੜੇ ਪਿੰਡਾਂ ਦੇ ਸਰਪੰਚ ਬਣਾਏ ਜਾਂਦੇ ਨੇ ਜਾਂ ਪਿੰਡਾਂ ਦੇ ਮੈਂਬਰ ਪੰਚਾਇਤ ਬਣਾਏ ਜਾਂਦੇ ਨੇ, ਪੰਚਾਇਤਾਂ ਬਣਾਈਆਂ ਜਾਂਦੀਆਂ ਨੇ, ਉਹ ਬਣਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ 90% ਉਹਦਾ ਵਿਚਾਰਿਆਂ ਨੂੰ ਆਪਦਾ ਮਤਾ ਨਹੀਂ ਲਿਖਣਾ ਆਉਂਦਾ ਤੇ ਮਤਾ ਪੜ੍ਹਨਾ ਨਹੀਂ ਆਉਂਦਾ। ਜਿਹੜੇ ਪਿੰਡ ਦੇ ਪੰਚਾਇਤ ਮੈਂਬਰ ਨੇ ਜਾਂ ਕਿੰਨੇ ਕੁ ਸਰਪੰਚ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਅੱਜ ਤੱਕ ਜਿਹੜਾ ਪੰਚਾਇਤੀ ਐਕਟ ਹੈ ਜਿਹੜਾ ਉਹਦੇ ਖਰੜੇ ਦੀਆਂ ਕਾਪੀਆਂ ਉਹਨਾਂ ਕੋਲੇ ਰੱਖੀਆਂ ਹੋਣ। ਹੁਣ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਹਿੱਤੂ ਲੋਕਾਂ ਨੇ ਇਹ ਪਹਿਚਾਣ ਲਿਆ ਕਿ ਅਸੀਂ ਸਟੇਟ ਗਵਰਨਮੈਂਟ ਬਦਲ ਕੇ ਦੇਖ ਲਈ, ਸੈਂਟਰ ਦੇ ਵਿੱਚ ਮਤਲਬ 60 ਸਾਲਾਂ ਤੋਂ 70 ਸਾਲਾਂ ਤੋਂ ਰਾਜ ਕਰਦਾ ਸ਼੍ਰੇਣੀ ਕਾਂਗਰਸ ਬਦਲ ਕੇ ਦੇਖ ਲਈ ਤੇ ਪੰਜਾਬ ਦੇ ਮੁੱਦੇ ਉੱਥੇ ਦੇ ਉੱਥੇ ਨੇ। ਸੋ ਇਸ ਗੱਲ ਤੋਂ ਬਾਅਦ ਲੋਕ ਇਹ ਗੱਲ ਸੋਚ ਤੇ ਵਿਚਾਰਨ ਵਾਸਤੇ ਮਜਬੂਰ ਹੋ ਗਏ ਨੇ ਕਿ ਇਹ ਜਿਹੜੀ ਬਿਮਾਰੀ ਹੈ ਇਹ ਉੱਪਰੋਂ ਠੀਕ ਨਹੀਂ ਹੋਣੀ, ਇਹ ਸਾਨੂੰ ਜੜ ਤੋਂ ਠੀਕ ਕਰਨੀ ਪੈਣੀ ਹੈ। ਇਹ ਇੱਕੋ ਇੱਕ ਹੱਲ ਹੈ ਕਿ ਜਿਹੜਾ ਪੰਚਾਇਤੀ ਸਿਸਟਮ ਹੈ, ਪੰਚਾਇਤੀ ਰਾਜ ਹੈ, ਉਹਦੇ 'ਚ ਸੁਧਾਰ ਹੋਣਾ ਚਾਹੀਦਾ ਹੈ। ਤੁਸੀਂ ਪਾਲਿਸੀ ਚਾਹੇ ਸੰਸਦ ਦੇ ਵਿੱਚ ਦਿੱਲੀ 'ਚ ਬਣਾ ਲਓ, ਚਾਹੇ ਪਾਲਿਸੀ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਬਣਾ ਲਓ ਤੇ ਸਰਦਾਰ ਸਾਹਿਬ ਉਸ ਪਾਲਿਸੀ ਦੇ ਤਹਿਤ ਆਇਆ ਹੋਇਆ ਫੰਡ ਜਾਂ ਉਸ ਬਣੇ ਹੋਏ ਸੁਪਰੀਮ ਕੋਰਟ ਦੇ ਕਿਸੇ ਕਾਨੂੰਨ ਨੇ ਇੰਪਲੀਮੈਂਟ ਤਾਂ ਗਰਾਊਂਡ ਪੱਧਰ ਤੇ ਹੋਣਾ। ਉਸ ਗਰਾਊਂਡ ਪੱਧਰ ਦੇ ਉੱਤੇ ਇਹਨਾਂ ਸਿਆਸੀ ਲੋਕਾਂ ਨੇ ਆਪਦੇ ਪੌਪਟ ਬਿਠਾ ਰੱਖੇ ਨੇ। ਟੀਵੀ 84 ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਦੇ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਤੇ ਪੰਜਾਬ ਦੇ ਅੰਦਰ तमाम ਸਾਰੇ ਇਲੈਕਸ਼ਨਸ ਆਉਂਦੇ ਨੇ ਤਾਂ ਇਸੇ ਚੀਜ਼ਾਂ ਦੇ ਮੱਦੇਨਜ਼ਰ ਵੱਖ-ਵੱਖ ਜਿਹੜੀਆਂ ਪੰਜਾਬ ਦੇ ਵਿੱਚ ਧਰਾਤਲ ਤੇ ਵਿਚਰਨ ਵਾਲੀਆਂ ਪੰਜਾਬ ਪੱਖੀ ਧਿਰਾਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਵਿਚਾਰ ਸਰਕਾਰ ਦੇ ਸਾਹਮਣੇ ਤੇ ਆਵਾਮ ਦੇ ਸਾਹਮਣੇ ਰੱਖੇ ਜਾਂਦੇ ਨੇ ਤੇ ਇਸੇ ਚੀਜ਼ਾਂ ਦੇ ਮੱਦੇਨਜ਼ਰ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਸਰਬਸੰਮਤੀ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਪਿੰਡ ਦੇ ਆਗੂ ਉਹ ਹੋਣੇ ਚਾਹੀਦੇ ਆ ਜਿਹੜਾ ਪੰਜਾਬ ਦਾ ਜਾਂ ਪੰਜਾਬ ਦੇ ਪਿੰਡਾਂ ਦਾ ਜ਼ਮੀਨੀ ਪੱਧਰ ਦੇ ਉੱਪਰ ਜੋ ਇੱਕ ਬਣਦਾ ਹੋਇਆ ਮਾਨ ਸਨਮਾਨ ਹੈ ਉਸ ਚੀਜ਼ ਨੂੰ ਬਰਕਰਾਰ ਰੱਖ ਸਕਣ। ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਗੁਰਪਾਲ ਸਿੰਘ ਮਾਨ ਨੇ, ਇਹਨਾਂ ਨੇ ਵੀ ਮੀਡੀਆ ਦੇ ਮੁਖਾਤਬ ਹੋ ਕੇ ਗੱਲਬਾਤ ਕੀਤੀ ਹੈ। ਗੱਲਬਾਤ ਕਰ ਲੈਣੇ ਬਾਈ ਜੀ। ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਪੰਜਾਬ ਦੇ ਪਿੰਡਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਧੜੇਬੰਦੀਆਂ ਪੈਦਾ ਕੀਤੀਆਂ ਜਾਂਦੀਆਂ ਨੇ ਤੇ ਵੱਡੀ ਚੀਜ਼ ਇਹ ਵੀ ਮੰਨੀ ਜਾਂਦੀ ਹੈ ਕਿ ਇਹਨਾਂ तमाम ਸਾਰੀਆਂ ਧੜੇਬੰਦੀਆਂ ਦਾ ਆਮ ਲੋਕ ਸ਼ਿਕਾਰ ਹੋ ਕੇ ਕਤਲ ਕਰਦੇ ਨੇ, तमाम ਸਾਰੇ ਕੁੜਤਨਾਂ ਪੈਦਾ ਹੁੰਦੀਆਂ ਨੇ। ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਇਸ ਚੀਜ਼ ਨੂੰ? ਬੜੀ ਮਿਹਰਬਾਨੀ ਜੀ, ਤੁਸੀਂ ਬੜਾ ਮਹੱਤਵਪੂਰਨ ਸਵਾਲ ਪੁੱਛਿਆ। ਗੱਲ ਇਹ ਹੈ ਕਿ ਜਿੱਥੋਂ ਤੱਕ ਧੜੇਬੰਦੀ ਹੈ, ਜੇ ਤੁਸੀਂ ਪੰਜਾਬ ਦੀਆਂ ਅਲਾਮਤਾਂ ਦੀ ਗੱਲ ਕਰ ਲਓ, ਡਿਵਾਈਡ ਐਂਡ ਰੂਲ ਤੋਂ ਹੀ ਸ਼ੁਰੂ ਹੁੰਦੀਆਂ ਨੇ ਸਾਰੀਆਂ। ਚਾਹੇ ਅਬਦਾਲੀ ਆਇਆ ਹੋਵੇ, ਚਾਹੇ ਅੰਗਰੇਜ਼ਾਂ ਨੇ ਬ੍ਰਿਟਿਸ਼ ਨੇ ਆ ਕੇ ਇੱਥੇ ਡਿਵਾਈਡ ਐਂਡ ਰੂਲ ਚਲਾਇਆ ਹੋਵੇ, ਜਾਂ ਉਸ ਤੋਂ ਬਾਅਦ ਅੱਜ ਤੱਕ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਈਆਂ ਹੋਣ, ਜਾਂ ਤੁਸੀਂ ਪੰਜਾਬ ਦੇ ਉੱਤੇ ਜਿਸ ਦੇ ਉੱਤੇ ਸਪੈਸ਼ਲੀ ਤੁਹਾਡਾ ਚੈਨਲ ਬੜੀ ਗੱਲ ਕਰਦਾ, ਬੜੇ ਪੰਜਾਬ ਦੇ ਜਿਹੜੇ ਜ਼ਰੂਰੀ ਮੁੱਦੇ ਨੇ ਉਹਨਾਂ ਨੂੰ ਸਮੇਂ-ਸਮੇਂ 'ਤੇ ਤੁਸੀਂ ਟੁੰਬਦੇ ਹੋ, ਮੈਂ ਬੜੇ ਵਾਰੀ ਨੋਟ ਕੀਤਾ। ਜੇ ਪੰਜਾਬ ਦੇ ਬੁਰੇ ਵਕਤ ਦੀ ਵੀ ਗੱਲ ਕਰੀਏ, ਪੰਜਾਬ ਦੇ ਬੁਰੇ ਵਕਤ ਦੇ ਵਿੱਚ ਵੀ ਸਭ ਤੋਂ ਵੱਧ ਝੂਠੇ ਪੁਲਿਸ ਮੁਕਾਬਲੇ ਤੇ ਪੰਜਾਬ ਦੇ ਨੌਜਵਾਨਾਂ ਦਾ, ਪੰਜਾਬ ਦੀ ਨੌਜਵਾਨੀ ਦਾ ਘਾਣ ਹੈ ਜਿਹੜਾ ਕਤਲੇਆਮ ਹੈ ਉਹ ਉਹਨਾਂ ਪਿੰਡਾਂ 'ਚ ਹੋਇਆ ਜਿੱਥੇ ਇਹਨਾਂ ਸਿਆਸੀ ਲੋਕਾਂ ਨੇ ਤੇ ਜਿਹੜਾ ਭ੍ਰਿਸ਼ਟ ਅਫਸਰਾਂ ਦਾ ਸਿਆਸੀ ਗੁੰਡਾ ਗੱਠਜੋੜ ਜਿਹੜਾ ਸੀਗਾ ਉਹ ਇਹ ਸਾਡੇ ਖੂਨ ਦੇ ਵਿੱਚ ਤਾਂ ਨਹੀਂ ਹੈਗਾ ਧੜੇਬੰਦੀ, ਕਿਉਂਕਿ ਅਸੀਂ ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਨ ਵੋ ਦੇ ਨਾਰੇ ਦੇ ਥੱਲੇ ਇਕੱਠੇ ਹੋਣ ਵਾਲੇ ਲੋਕ ਹਾਂ।
ਪਰ ਜਿਹੜਾ ਸਿਆਸੀ ਗੁੰਡਾ ਗੱਠਜੋੜ ਹੈ ਉਹਨੂੰ ਇਹ ਗੱਲ ਸੋਭਾ ਨਹੀਂ ਦਿੰਦੀ। ਇਸ ਕਰਕੇ ਉਹ ਆਪ ਦਾ ਜਿਹੜਾ ਬੀਜ ਆ ਉਹ ਪਿੰਡਾਂ ਦੇ ਵਿੱਚ ਬੀਜਦਾ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਧੜੇਬੰਦੀ ਪੈਦਾ ਕਰਦਾ, ਚਾਹੇ ਉਹ ਕਦੇ ਜਾਤ ਆਧਾਰਿਤ ਹੁੰਦੀ ਹੈ, ਕਦੇ ਧਰਮ ਆਧਾਰਿਤ ਹੁੰਦੀ ਹੈ, ਕਦੇ ਉਹ ਗਰੁੱਪਬਾਜ਼ੀ ਜਿਹੜੀ ਹੈ ਸਿਆਸੀ ਪਾਰਟੀਆਂ ਦੇ ਨਾਮ ਥੱਲੇ ਵੀ ਉਹ ਕੀਤੀ ਜਾਂਦੀ ਹੈ। ਪਰ ਇਹ ਸਿਆਸੀ ਧੜੇਬੰਦੀ ਨੂੰ ਸਾਰੀਆਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਇੱਕ ਮੁੱਦਾ ਲੈ ਕੇ ਆਉਂਦੀਆਂ ਨੇ। ਕਦੇ ਕਹਿੰਦੀਆਂ ਨੇ ਪੰਜਾਬ ਦਾ ਨੌਜਵਾਨ ਨਸ਼ਈ ਹੋ ਗਿਆ, ਕਦੇ ਕਹਿੰਦੀਆਂ ਨੇ ਪੰਜਾਬ ਦੀ ਪੂਰੀ ਜਵਾਨੀ ਨੇ ਪ੍ਰਵਾਸ ਕਰ ਲਿਆ ਇੱਥੋਂ, ਕਦੇ ਉਹ ਕੁਛ ਕਹਿੰਦੇ ਨੇ, ਕਦੇ ਕੁਛ ਕਹਿੰਦੇ ਨੇ। ਪਰ ਜਦੋਂ ਕਿ ਸੱਚਾਈ ਇਹ ਹੈ, ਜਿਸ ਮੁੱਦੇ ਦੇ ਉੱਤੇ ਤੁਸੀਂ ਅੱਜ ਗੱਲ ਕਰਨ ਲੱਗੇ ਹੋ, ਕਿ ਇਹ ਜਿੰਨੀਆਂ ਅਲਾਮਤਾਂ ਨੇ ਉਹ ਸਾਰੀਆਂ ਸਾਡੇ ਪਿੰਡ ਦੀ ਸਿਆਸੀ ਧੜੇਬੰਦੀ ਤੋਂ ਸ਼ੁਰੂ ਹੋਈਆਂ ਨੇ। ਸਾਡੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਕਿ ਸਮਾਜ ਦੀ ਸਭ ਤੋਂ ਛੋਟੀ ਡੈਮੋਕ੍ਰੈਟਿਕ ਇਕਾਈ ਹੈ, ਜਿਹੜੀ ਸੰਵਿਧਾਨ ਦੇ ਮੁਤਾਬਕ ਚੁਣੀ ਜਾਂਦੀ ਹੈ, ਔਰ ਉਹਦੇ ਕੋਲ ਇੰਨੇ ਅਧਿਕਾਰ ਨੇ ਕਿ ਪਿੰਡ ਦੀ ਪੰਚਾਇਤ ਦੇ ਕੀਤੇ ਹੋਏ ਫੈਸਲੇ ਨੇ ਸੁਪਰੀਮ ਕੋਰਟ ਦਾ ਫੈਸਲਾ ਪਲਟਿਆ। ਇਹ ਰਿਕਾਰਡ ਤੇ ਹੈ। ਤੇ ਇਹਨਾਂ ਲੋਕਾਂ ਨੂੰ ਅੱਜ ਜੇ ਪੰਜਾਬ ਦੇ ਕਿਸੇ ਵੀ ਭ੍ਰਿਸ਼ਟਾਚਾਰ ਅਫਸਰ ਦੇ ਖਿਲਾਫ ਜਾਂ ਕਿਸੇ ਹੋਰ ਸਿਆਸੀ ਆਗੂ ਦੀ ਬਦਫੈਲੀ ਦੇ ਖਿਲਾਫ ਪਿੰਡ ਦੀ ਪੰਚਾਇਤ ਇਕਮੁੱਠ ਹੋ ਕੇ ਕਿਤੇ ਕੋਈ ਮਤਾ ਪਾਸ ਕਰ ਦੇਵੇ ਤੇ ਕਿਸੇ ਕੋਰਟ ਕੋਲੇ ਅਧਿਕਾਰ ਨਹੀਂ ਹੈ ਉਹਨੂੰ ਪਲਟਣ ਦਾ। ਇਹ ਲੋਕ ਰਾਜ ਦੀ ਜਿਹੜੀ ਹੈ ਪਹਿਲੀ ਪੌੜੀ ਹੈ, ਪਹਿਲੀ ਤਾਕਤ ਹੈ। ਬਹੁਤ ਸਾਰੀਆਂ ਪੰਚਾਇਤਾਂ ਦੀ ਦਲੀਲ ਇਹ ਹੁੰਦੀ ਹੈ ਕਿ ਸਾਡੀ ਪਟਵਾਰੀ ਨਹੀਂ ਸੁਣਦਾ, ਸਾਡੀ ਕਾਨੂੰਗੋ ਨਹੀਂ ਸੁਣਦਾ, ਇਸ ਤਰੀਕੇ ਦੀਆਂ ਬਹੁਤ ਸਾਰੀਆਂ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਕੀ ਲੱਗਦਾ ਕਿ ਫਿਰ ਉਹਨਾਂ ਪੰਚਾਇਤਾਂ ਨੂੰ ਅਵੇਅਰਨੈਸ ਦੀ ਘਾਟ ਨਜ਼ਰ ਆਉਂਦੀ ਹੈ ਜੀ? ਬਿਲਕੁਲ ਜੀ, ਇਹੀ ਗੱਲ ਜਿਹੜੀ ਸੀਗੀ ਇਹ ਮੇਰੇ ਖਿਆਲ ਦੇ ਵਿੱਚ ਅੱਜ ਤੱਕ ਮੀਡੀਆ ਚੋਂ ਗਾਇਬ ਹੈ। ਉਹਦਾ ਕਾਰਨ ਇਹ ਹੈ ਕਿ ਸਾਡਾ ਮੀਡੀਆ ਜਿਹੜਾ ਉਹ ਵੀ ਇਹ ਸਿਆਸੀ ਧੜੇਬੰਦੀ ਦਾ ਸ਼ਿਕਾਰ ਹੋ ਗਿਆ। ਇੰਨਾ ਕੁ ਮੀਡੀਆ ਇਸ ਪਾਸੇ ਤੇ ਇੰਨਾ ਕੁ ਇਸ ਪਾਸੇ ਹੈ। ਜਿਹੜਾ ਇੱਕ ਸਵਾਲ ਸਰਦਾਰ ਸਾਹਿਬ ਤੁਸੀਂ ਕਰ ਸਕਦੇ ਹੋ, ਉਹ ਅੱਜ ਤੱਕ ਵੱਡੇ ਵੱਡੇ ਮੀਡੀਆ ਹਾਊਸਿਸ ਦੇ ਸਟੂਡੀਓ 'ਚ ਕਿਉਂ ਨਹੀਂ ਹੋਇਆ? ਤੁਸੀਂ ਸੋਚ ਕੇ ਦੱਸੋ। ਕੀ ਪਿੰਡ ਦਾ ਸਰਪੰਚ ਦਾ ਜਿਹੜਾ ਪਿੰਡ ਦੀ ਪੰਚਾਇਤ ਕੋਲੇ ਪਾਵਰ ਹੈ, ਪਟਵਾਰੀ, ਮਾਸਟਰ, ਉਸ ਪਿੰਡ ਦਾ ਜਿਹੜਾ ਡਿਸਪੈਂਸਰੀ ਜਾਂ ਉਸ ਪਿੰਡ ਦੇ ਵਿੱਚ ਆਂਗਣਵਾੜੀ ਵਰਕਰ, ਸਾਰੇ ਪਿੰਡ ਦੀ ਪੰਚਾਇਤ ਨੂੰ ਜਵਾਬਦੇਹ ਨੇ ਤੇ ਪਿੰਡ ਦੀ ਪੰਚਾਇਤ ਉਹਨਾਂ ਦੀ ਪਹਿਲੀ ਅਥਾਰਟੀ ਹੈ ਜਿਹੜੀ ਉਹਨਾਂ ਦੇ ਕੀਤੇ ਹੋਏ ਕਿਸੇ ਵੀ ਕੰਮ ਨੂੰ ਐਗਜ਼ਾਮਿਨ ਕਰ ਸਕਦੀ ਹੈ। ਤੇ ਜਿਵੇਂ ਸਿਆਸੀ ਸਰਕਾਰੀ ਅਧਿਕਾਰੀਆਂ ਦੀ ACR ਲਿਖੀ ਜਾਂਦੀ ਹੈ, ਪਿੰਡ ਦੀ ਪੰਚਾਇਤ ਉਹਨਾਂ ਦੇ ਵਰਕ ਨੂੰ ਮੈਟ ਤੇ ਕੈਟਾਗਰਾਈਜ਼ ਕਰਕੇ ਰეკਮੈਂਡ ਕਰ ਸਕਦੀ ਹੈ। ਤੇ ਇਹ ਲੋਕ ਅੱਜ ਤੱਕ ਜਿਹੜੇ ਪਿੰਡਾਂ ਦੇ ਸਰਪੰਚ ਬਣਾਏ ਜਾਂਦੇ ਨੇ ਜਾਂ ਪਿੰਡਾਂ ਦੇ ਮੈਂਬਰ ਪੰਚਾਇਤ ਬਣਾਏ ਜਾਂਦੇ ਨੇ, ਪੰਚਾਇਤਾਂ ਬਣਾਈਆਂ ਜਾਂਦੀਆਂ ਨੇ, ਉਹ ਬਣਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ 90% ਉਹਦਾ ਵਿਚਾਰਿਆਂ ਨੂੰ ਆਪਦਾ ਮਤਾ ਨਹੀਂ ਲਿਖਣਾ ਆਉਂਦਾ ਤੇ ਮਤਾ ਪੜ੍ਹਨਾ ਨਹੀਂ ਆਉਂਦਾ। ਕਿੰਨੇ ਕੁ ਮਤਲਬ ਜਿਹੜੇ ਪਿੰਡ ਦੇ ਪੰਚਾਇਤ ਮੈਂਬਰ ਨੇ ਜਾਂ ਕਿੰਨੇ ਕੁ ਸਰਪੰਚ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਅੱਜ ਤੱਕ ਜਿਹੜਾ ਪੰਚਾਇਤੀ ਐਕਟ ਹੈ ਜਿਹੜਾ ਉਹਦੇ ਖਰੜੇ ਦੀਆਂ ਕਾਪੀਆਂ ਉਹਨਾਂ ਕੋਲੇ ਰੱਖੀਆਂ ਹੋਣ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਣਗੇ ਕਿ ਬਹੁਤ ਸਾਰੇ ਬੁੱਧੀਜੀਵ ਚੰਡੀਗੜ੍ਹ ਦੇ ਜਿਹੜੇ ਪ੍ਰੈਸ ਕਲੱਬ ਨੇ ਉਹਨਾਂ ਦੇ ਵਿੱਚ ਆਉਂਦੇ ਨੇ, ਪ੍ਰੈਸ ਕਾਨਫਰੰਸ ਕਰਕੇ ਚਲੇ ਜਾਂਦੇ ਨੇ। ਤਾਂ ਜਿਹੜੀਆਂ ਚੀਜ਼ਾਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਦੀ ਗੱਲ ਆਮ ਕਰਕੇ ਚੱਲਦੀ ਵੀ ਰਹਿੰਦੀ ਹੈ। ਕੀ ਲੱਗਦਾ ਇਹਨਾਂ ਨੂੰ ਲਾਗੂ ਗਰਾਊਂਡ ਪੱਧਰ ਤੇ ਕਿਵੇਂ ਕੀਤਾ ਜਾ ਸਕਦਾ ਆ? ਦੇਖੋ ਜੀ, ਇਹਨੂੰ ਲਾਗੂ ਕਰਨ ਵਾਸਤੇ ਗੱਲ ਇਹ ਹੈ ਕਿ ਜਦੋਂ ਬਿਮਾਰੀ ਇਸ ਲੈਵਲ ਤੇ ਫੈਲ ਜਾਂਦੀ ਹੈ ਕਿ ਜਦੋਂ ਉਹਨੂੰ ਜਿਹੜੇ ਸੋ ਕਾਲਡ ਜਾਂ ਕਿਸੇ ਲਾਲਚੀ ਡਾਕਟਰ ਦੀ ਗੱਲ ਕਰ ਲਈਏ ਜਿਹਦੀ ਮੈਲਾਫਾਈਡ ਇੰਟੈਂਸ਼ਨ ਹੋਵੇ, ਉਹ ਤੁਹਾਨੂੰ ਕਹਿਣਾ ਸ਼ੁਰੂ ਕਰ ਦੇਵੇ ਕਿ ਇਹ ਬੰਦਾ ਠੀਕ ਨਹੀਂ ਹੋਣਾ, ਜਦੋਂ ਕਿ ਇਹ ਪਤਾ ਹੋਵੇ ਕਿ ਇਹਦੀ ਬਿਮਾਰੀ ਇਹ ਹੈ। ਹੁਣ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਹਿੱਤੂ ਲੋਕਾਂ ਨੇ ਇਹ ਪਹਿਚਾਣ ਲਿਆ ਕਿ ਅਸੀਂ ਸਟੇਟ ਗਵਰਨਮੈਂਟ ਬਦਲ ਕੇ ਦੇਖ ਲਈ, ਸੈਂਟਰ ਦੇ ਵਿੱਚ ਮਤਲਬ 60 ਸਾਲਾਂ ਤੋਂ 70 ਸਾਲਾਂ ਤੋਂ ਰਾਜ ਕਰਦਾ ਸ਼੍ਰੇਣੀ ਕਾਂਗਰਸ ਬਦਲ ਕੇ ਦੇਖ ਲਈ ਤੇ ਪੰਜਾਬ ਦੇ ਮੁੱਦੇ ਉੱਥੇ ਦੇ ਉੱਥੇ ਹੀ ਨੇ। ਸੋ ਇਸ ਗੱਲ ਤੋਂ ਬਾਅਦ ਲੋਕ ਇਹ ਗੱਲ ਸੋਚ ਤੇ ਵਿਚਾਰਨ ਵਾਸਤੇ ਮਜਬੂਰ ਹੋ ਗਏ ਨੇ ਕਿ ਇਹ ਜਿਹੜੀ ਬਿਮਾਰੀ ਹੈ ਇਹ ਉੱਪਰੋਂ ਠੀਕ ਨਹੀਂ ਹੋਣੀ, ਇਹ ਸਾਨੂੰ ਜੜ ਤੋਂ ਠੀਕ ਕਰਨੀ ਪੈਣੀ ਹੈ। ਸੋ ਇਸ ਕਰਕੇ ਸਾਰੇ ਲੋਕਾਂ ਨੇ ਸਮਝਦਾਰ ਤੇ ਜਿਹੜੇ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਨੇ ਬੈਠ ਕੇ ਵਿਚਾਰਿਆ ਕਾਰਨ ਕੀ ਹੈ। ਤਾਂ ਉਸ ਤੋਂ ਬਾਅਦ ਇਹ ਗੱਲ ਨਿਕਲ ਕੇ ਆਈ ਹੈ ਕਿ ਇਹ ਇੱਕੋ ਇੱਕ ਹੱਲ ਹੈ ਕਿ ਜਿਹੜਾ ਪੰਚਾਇਤੀ ਸਿਸਟਮ ਹੈ, ਪੰਚਾਇਤੀ ਰਾਜ ਹੈ, ਉਹਦੇ 'ਚ ਸੁਧਾਰ ਹੋਣਾ ਚਾਹੀਦਾ। ਤੁਸੀਂ ਪਾਲਿਸੀ ਚਾਹੇ ਸੰਸਦ ਦੇ ਵਿੱਚ ਦਿੱਲੀ 'ਚ ਬਣਾ ਲਓ, ਚਾਹੇ ਪਾਲਿਸੀ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਬਣਾ ਲਓ, ਤੇ ਸਰਦਾਰ ਸਾਹਿਬ ਉਸ ਪਾਲਿਸੀ ਦੇ ਤਹਿਤ ਆਇਆ ਹੋਇਆ ਫੰਡ ਜਾਂ ਉਸ ਬਣੇ ਹੋਏ ਸੁਪਰੀਮ ਕੋਰਟ ਦੇ ਕਿਸੇ ਕਾਨੂੰਨ ਨੇ ਇੰਪਲੀਮੈਂਟ ਤਾਂ ਗਰਾਊਂਡ ਪੱਧਰ ਤੇ ਹੋਣਾ। ਤੇ ਉਸ ਗਰਾਊਂਡ ਪੱਧਰ ਦੇ ਉੱਤੇ ਇਹਨਾਂ ਸਿਆਸੀ ਲੋਕਾਂ ਨੇ ਆਪਦੇ ਪੌਪਟ ਬਿਠਾ ਰੱਖੇ ਨੇ। ਉਹ ਮਤਲਬ ਉਹ ਤਾਂ ਪਿੰਡ ਦੇ ਵਿੱਚ ਕੂੜਾ ਕਿੱਥੇ ਚੱਕਣਾ ਹੈ ਤੇ ਕਿਹਦੇ ਬਾਰ ਮੂਹਰੇ ਕੂੜਾ ਸਿੱਟਣਾ ਹੈ, ਇਹ ਵੀ ਉਹ ਆਪਦੇ ਹਲਕਾ ਇੰਚਾਰਜ ਤੋਂ ਪੁੱਛ ਕੇ ਕਰਦਾ ਹੈ। ਤੁਸੀਂ ਢੰਡੋਰਾ ਦਿੱਤਾ ਹੈ ਕਿ ਸਰਬਸੰਮਤੀ ਦੇ ਨਾਲ ਪੰਚਾਇਤੀ ਇਲੈਕਸ਼ਨ ਹੋਣੇ ਚਾਹੀਦੇ ਹੈ
ਤੇ ਪਰ ਦੂਜੇ ਪਾਸੇ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਜਿਹੜੀ ਸਰਬਸੰਮਤੀ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਸਰਬਸੰਮਤੀ ਦੇ ਨਾਲ ਵੀ ਇਲੈਕਸ਼ਨ ਹੁੰਦਾ ਹੈ ਤੇ ਪਹਿਲਾਂ ਲਿਫਾਫੇ ਦੇ ਵਿੱਚੋਂ ਪਰਚੀ ਜਿਹੜਾ ਐਮਐਲਏ ਹੈ ਜਾਂ ਜਿਹੜਾ ਮੰਤਰੀ ਦਾ ਸਭ ਤੋਂ ਨੇੜੇ ਖਾਸਮ ਖਾਸ ਹੈ ਉਹਦੀ ਪਰਚੀ ਮੂਹਰੇ ਰੱਖੀ ਜਾਂਦੀ ਆ। ਬਿਲਕੁਲ ਤੁਸੀਂ ਠੀਕ ਕਿਹਾ, ਇਸੇ ਚੀਜ਼ ਨੇ ਹੀ ਬੇੜਾ ਗਰਕ ਕੀਤਾ ਕਿਉਂਕਿ ਇਹ ਲੋਕ ਇੰਨੇ ਸ਼ਾਤਰ ਨੇ ਕਿ ਇਹਨਾਂ ਨੇ ਜਿਹੜੀ ਇਹ ਸਰਬਸੰਮਤੀ ਵਾਲੀ ਚੀਜ਼ ਆ ਉਹਦੇ ਉੱਤੇ ਵੀ ਆਪਦਾ ਗਲਬਾ ਪਿਛਲੇ 5-7-10 ਸਾਲਾਂ ਦੇ ਵਿੱਚ ਪਾ ਕੇ ਉਸ ਪੰਚਾਇਤ ਨੂੰ 5 ਲੱਖ ਦਾ 10 ਲੱਖ ਦਾ ਇਨਾਮ ਰੱਖਤਾ ਜਾਂ ਲਾਲਚ ਰੱਖਤਾ, ਕੁਝ ਵੀ ਰੱਖਤਾ। ਪਰ ਬੇਸਿਕ ਗੱਲ ਤਾਂ ਇਹ ਹੈ ਕਿ ਵਾਕਈ ਤੁਸੀਂ ਕੀ ਅਸਲ ਵਿੱਚ ਸਰਬਸੰਮਤੀ ਨਾਲ ਤੇ ਅਸਲ ਵਿੱਚ ਇਮਾਨਦਾਰ ਲੋਕਾਂ ਦੇ ਨੁਮਾਇੰਦੇ ਚੁਣੇ ਨੇ? ਉਹ ਸਾਡੇ ਕੋਲੇ ਨੁਮਾਇੰਦਾ ਚੁਣਨ ਦਾ ਤਰੀਕਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫਿਰ ਉਸ ਤੋਂ ਬਾਅਦ ਤੁਸੀਂ ਪਿੰਡ ਦੇ ਸੂਝਵਾਨ ਲੋਕਾਂ ਨੂੰ ਕਹੋ ਕਿ ਤੁਸੀਂ ਜਿਹੜਾ 50% ਬੀਬੀਆਂ ਦੇ ਵਿੱਚੋਂ, ਕਿਉਂਕਿ 50% ਰਿਜ਼ਰਵੇਸ਼ਨ ਹੈ ਪੰਚਾਇਤਾਂ ਦੇ ਵਿੱਚ, ਮੈਂਬਰ ਦਿਓ ਜਾਂ ਸਰਪੰਚ ਦਿਓ ਜਾਂ ਜੋ ਵੀ ਤੁਹਾਡੇ ਪਿੰਡ ਦੇ ਵਿੱਚ ਸੰਵਿਧਾਨ ਦੇ ਮੁਤਾਬਕ ਰਿਜ਼ਰਵੇਸ਼ਨ ਹੈ ਉਹਦੇ ਮੁਤਾਬਕ ਦਿਓ, ਪਰ ਬੰਦਾ ਉਹ ਚੁਣੋ ਕਿ ਜਿਹੜਾ ਬੰਦਾ ਨਸ਼ੇ ਤੋਂ ਰਹਿਤ ਹੋਵੇ, ਜਿਸ ਬੰਦੇ ਨੇ ਅੱਜ ਤੱਕ ਕਿਸੇ ਥਾਣੇਦਾਰ ਨੂੰ ਰਿਸ਼ਵਤ ਨਾ ਦਵਾਈ ਹੋਵੇ, ਜਿਸ ਬੰਦੇ ਨੇ ਕੋਈ ਨਾ ਕੋਈ ਪਿੰਡ ਦੇ ਵਿੱਚ ਸੁਧਾਰ ਦਾ ਕੰਮ ਕੀਤਾ ਹੋਵੇ ਤੇ ਜਾਂ ਉਹਦਾ ਟਰੈਕ ਰਿਕਾਰਡ ਹੋਵੇ ਕਿ ਉਹ ਸਾਫ਼ ਸਫਲ ਕਿਸਾਨ ਹੈ, ਉਹ ਪੜ੍ਹਿਆ ਲਿਖਿਆ ਨੌਜਵਾਨ ਹੈ, ਜਾਂ ਉਹ ਇੱਕ ਕੋਈ ਵਾਤਾਵਰਣ ਪ੍ਰੇਮੀ ਹੈ, ਜਾਂ ਉਹਦੇ ਕੋਲ ਆਪਣੇ ਪਿੰਡ ਵਾਸਤੇ ਕੋਈ ਵਿਜ਼ਨ ਹੋਵੇ। ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਤੁਹਾਡਾ ਭਾਈਚਾਰਾ, ਤੁਹਾਡਾ ਪੱਤਰਕਾਰ ਭਾਈਚਾਰਾ, ਮੀਡੀਆ ਜੇ ਇਸ ਗੱਲ ਨੂੰ ਲੈ ਜਾਵੇ ਤਾਂ ਇਹ ਦਿਨਾਂ ਦੇ ਵਿੱਚ ਹੀ ਇਹ ਚੀਜ਼ ਹੈ ਜਿਹੜੀ ਉਹ ਬਰੋਲਾ ਬਣ ਸਕਦੀ ਹੈ, ਉਹ ਬਹੁਤ ਵੱਡਾ ਲਹਿਰ ਬਣ ਸਕਦੀ ਹੈ ਕਿ ਇਹਦੇ ਤੇ ਇੱਕ ਏਜੰਡਾ ਬਣੇ ਕਿ ਹਰ ਇੱਕ ਬੰਦਾ ਜਿਹੜਾ ਫੋਰ ਐਗਜ਼ਾਮਪਲ ਉਹਨੇ ਕੀ ਕੰਮ ਕੀਤੇ ਨੇ, ਉਹ ਜ਼ਰੂਰੀ ਨਹੀਂ ਕਿ ਕਿਸੇ ਇੱਕ ਦਾ ਨਾਂ ਪਰਚੀ ਚੋਂ ਕੱਢਣਾ, ਉੱਥੇ 1 ਜਾਂ 2 ਜਾਂ 3 ਨਾਂ ਰੱਖੇ ਜਾ ਸਕਦੇ ਆ। ਇਹ ਸਾਡੇ ਕੋਲੇ ਸਫਲ ਕਿਸਾਨ ਹੈ, ਇਹ ਪੜ੍ਹਿਆ ਲਿਖਿਆ ਐਗਰੀਕਲਚਰ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਇਨਸਾਨ ਹੈ, ਇਹ ਇੱਕ ਸਾਫ਼ ਸੁਥਰਾ ਤੇ ਇੱਕ ਕਾਮਯਾਬ ਇੰਟਰਪ੍ਰੀਨਿਓਰ ਹੈ। ਇਹਨਾਂ ਚੋਂ ਅਸੀਂ ਇੱਕ ਬੰਦਾ ਚੁਣਨਾ ਤੇ ਉਹਨਾਂ ਤਿੰਨਾਂ ਦੇ ਵਿੱਚੋਂ ਇਹ ਨਾ ਹੋਵੇ ਕਿ ਇਹਦਾ ਨਾਂ ਕੱਢਣਾ ਪਰਚੇ ਦੇ। ਬੜੀ ਇੰਪੋਰਟੈਂਟ ਗੱਲ ਕੀਤੀ ਹੈ ਤੁਸੀਂ, ਲੋਕਾਂ ਕੋਲੇ 2 ਜਾਂ 3 ਜਾਂ 4 ਬੰਦਿਆਂ ਦੇ ਵਿੱਚੋਂ ਇੱਕ ਨਾਂ ਚੁਣਨ ਦੀ ਜਿਹੜੀ ਹੈ ਚੋਇਸ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਇਹ ਸਾਡਾ ਚੁਣਿਆ ਹੋਇਆ। ਔਰ ਵੱਡੀ ਗੱਲ ਹੈ ਬਾਈ ਜੀ, ਪੰਚਾਇਤਾਂ ਦੇ ਉੱਤੇ ਤੇ ਸਰਪੰਚੀ ਦੇ ਇਲੈਕਸ਼ਨ ਦੇ ਉੱਤੇ ਲੋਕ 20-20 50-50 ਲੱਖ ਰੁਪਈਆ ਲਾ ਕੇ ਇਲੈਕਸ਼ਨਾਂ ਲੜ ਰਹੇ ਨੇ, ਤੇ ਜਿਹੜਾ ਬੰਦਾ 20 ਲੱਖ ਰੁਪਈਆ 50 ਲੱਖ ਰੁਪਈਆ ਇਲੈਕਸ਼ਨ ਲਾਊਗਾ ਉਹ ਲੋਕਾਂ ਦਾ ਕੰਮ ਇਮਾਨਦਾਰੀ ਨਾਲ ਕਰੂਗਾ ਕਿੱਥੋਂ? ਉਹ ਤਾਂ ਗ੍ਰਾਂਟ ਖਾਊਗਾ ਹੀ ਖਾਊਗਾ, ਉਹ ਕਰਪਸ਼ਨ ਕਰੂਗਾ ਹੀ ਕਰੂਗਾ, ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਪਸ਼ਨ ਨੂੰ ਬੜਾਵਾ ਦੇਊਗਾ, ਤਾਂ ਹੀ ਉਹਨੂੰ ਉਹਦੇ ਚੋਂ ਹਿੱਸਾ ਮਿਲਣਾ। ਸੋ ਸਾਡੀ ਪਹਿਲੀ ਕੋਸ਼ਿਸ਼ ਇਹ ਹੋਊਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਭੈ ਮੰਨਣ ਵਾਲੇ ਲੋਕਾਂ ਨੂੰ ਇਕੱਠੇ ਕਰਕੇ, ਨੋ ਡਾਊਟ ਇਹ ਰਸਤਾ ਇੰਨਾ ਸੌਖਾ ਨਹੀਂ, ਪਰ ਲੋਕਾਂ ਨੇ ਸਾਬਤ ਕਰਤਾ। ਲੋਕਾਂ ਨੇ ਫਰੀਦਕੋਟ, ਲੋਕਾਂ ਨੇ ਖਡੂਰ ਸਾਹਿਬ ਤੋਂ ਇਹ ਸਾਬਤ ਕਰਤਾ ਕਿ ਸਿਆਸੀ ਤਾਕਤਾਂ, ਪੈਸਾ, ਬਾਕੀ ਸਾਰਾ ਕੁਝ ਇੱਕ ਪਾਸੇ ਹੈ, ਜਿਹੜੇ ਪਾਸੇ ਲੋਕ ਖੜੇ ਹੋ ਜਾਣ ਉਹ ਲਹਿਰ ਕਾਮਯਾਬ ਹੋ ਜਾਂਦੀ ਹੈ। ਤੁਹਾਡੇ ਵਰਗੇ ਸੁਹਿਰਦ ਲੋਕ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਣਗੇ। ਤੇ ਕਿਸਾਨ ਅੰਦੋਲਨ ਐਡਾ ਵੱਡਾ ਕਾਮਯਾਬ ਕਰਤਾ ਸੀ, ਉਹ ਪੰਜਾਬ ਦੇ ਮੀਡੀਆ ਨੇ ਕੀਤਾ ਸੀ। ਚੋਣਾਂ ਦੇ ਮੱਦੇਨਜ਼ਰ ਬਾਈ ਜੀ ਹੁਣਾਂ ਨੇ ਅਪੀਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਮੁੱਢਲਾ ਫਰਜ਼ ਬਣਦਾ ਕਿ ਪੰਚਾਇਤ ਨੂੰ ਆਪਣੀ ਪਾਵਰ ਸਮਝਣ ਦੀ ਜ਼ਰੂਰਤ ਹੈ ਕਿ ਅਸਲ ਦੇ ਵਿੱਚ ਪੰਚਾਇਤ ਦੇ ਕੋਲੇ ਪਾਵਰ ਕਿਹੜੀ ਹੈ, ਕਿਸ ਤਰੀਕੇ ਦੇ ਨਾਲ ਉਹ ਜਿਹੜੇ तमाम ਸਾਰੇ ਤਰੀਕਿਆਂ ਦੇ ਨਾਲ ਢਾਂਚੇ ਬਿਖਰਦੇ ਨਜ਼ਰ ਆਉਂਦੇ ਉਹਨਾਂ ਨੂੰ ਟਿਕਾਣਿਆਂ ਦੇ ਉੱਪਰ ਲਿਆ ਸਕਦੀ ਹੈ। ਤਾਂ ਇਸੇ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰੀਕੇ ਦੀ ਸਰਬਸੰਮਤੀ ਕੇਵਲ ਲੀਡਰ ਦੀ ਨਹੀਂ ਹੁੰਦੀ, ਸਰਬਸੰਮਤੀ ਲੋਕਾਂ ਦੀ ਹੋਇਆ ਕਰਦੀ ਹੈ। ਇਸ ਚੀਜ਼ ਦੇ ਮੱਦੇਨਜ਼ਰ ਬਾਈ ਜੀ ਹੁਣਾਂ ਨੇ ਅਪੀਲ ਕੀਤੀ ਹੈ, ਤਾਂ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਜਿਹੜੀਆਂ ਸਮੇਂ-ਸਮੇਂ ਤੇ ਨਵੀਆਂ ਪੈੜਾਂ ਪਾ ਕੇ ਉਹਨਾਂ ਦੇ ਉੱਪਰ ਪੂਰਨੇ ਪਾਏ ਜਾਂਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਲੈਕਸ਼ਨਸ ਦੇ ਮੱਦੇਨਜ਼ਰ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।